ਹੋਇਆ ਸੀ ਸਾਰਾ ਕੁਝ। ਬੜੇ ਲੀਡਰ ਤੁਹਾਡੇ ਕੋਲ ਆਏ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸੀ ਅਸੀਂ ਵਿਧਾਨ ਸਭਾ 'ਚ ਤੁਹਾਡੀ ਗੱਲ ਚੱਕਾਂਗੇ। ਹੁਣ ਵਿਧਾਨ ਸਭਾ ਸੈਸ਼ਨ ਵੀ ਸਿਰ ਤੇ ਹੈ, ਉਹਦੇ ਲਈ ਤੁਸੀਂ ਕੋਈ ਤਿਆਰੀ ਜਾਂ ਲਿਖ ਕੇ ਕਿਸੇ ਲੀਡਰ ਨੂੰ ਦਿੱਤਾ? ਜਾਂ ਤੇ ਉਸ ਦੇ ਵਿੱਚ ਮੰਤਰੀ ਸਾਹਿਬ ਜਿਹੜੀਆਂ ਸਾਰੀਆਂ ਗੱਲਾਂ ਤੋਂ ਮੁੱਕਰ ਗਏ ਕਿ ਮੈਂ ਕੀ ਕਰ ਸਕਦਾ, ਮੇਰੇ ਹੱਥ ਕੁਝ ਨਹੀਂ ਹੈਗਾ, ਮੈਂ ਕਿਉਂ ਬੁਰਾ ਬਣਾ, ਤੁਸੀਂ ਮੈਨੂੰ ਲਿਖ ਕੇ ਦਿਓ। ਰਾਜਨੀਤੀ ਦਾ ਕੇਂਦਰ ਬਣ ਜਾਂਦੀ ਹੈ ਉਹ ਜਗ੍ਹਾ ਜਿੱਥੇ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ, ਹਾਈਲਾਈਟ ਹੋ ਜਾਂਦੀ ਹੈ ਜਗ੍ਹਾ। ਉਸ ਤੋਂ ਬਾਅਦ ਲੀਡਰ ਤਾਂ ਬਹੁਤ ਆਉਂਦੇ ਨੇ, ਬਹੁਤ ਸਾਰੇ ਗੱਲਾਂ ਵੀ ਕਰਦੇ ਨੇ ਵੀ ਸਰਕਾਰ ਨੇ ਗਲਤ ਕੀਤਾ, ਅਸੀਂ ਐਂ ਕਰ ਦਿਆਂਗੇ, ਓਂ ਕਰ ਦਿਆਂਗੇ। ਜੇ ਸਾਡੀਆਂ ਕੁਰਸੀਆਂ ਖੋਣਗੇ ਤੇ ਕੁਰਸੀਆਂ ਤੇ ਅਸੀਂ ਇਹਨਾਂ ਨੂੰ ਵੀ ਨਹੀਂ ਰਹਿਣ ਦੇਣਾ। ਜਿਸ ਤਰ੍ਹਾਂ ਸਰਕਾਰ ਨੇ ਪਿਛਲੀਆਂ ਨੌਕਰੀਆਂ ਤੋਂ ਅਸਤੀਫੇ ਦਵਾ ਕੇ ਬਿਲਕੁਲ ਬੇਰੋਜ਼ਗਾਰ ਕਰਕੇ ਘਰ ਬਿਠਾਤਾ ਤੇ ਅਗਲੀ ਨੌਕਰੀ ਦਾ ਕੁਝ ਅਤਾ ਪਤਾ ਨਹੀਂ। ਸਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਰਾਜਨੀਤਿਕ ਜਿਹੜੇ ਦਲ ਆ ਇਹ ਆਪਣੇ ਲਾਹਾ ਲੈਣ ਆਉਂਦੇ ਆ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਧੰਨੋਵਾਲੀ ਫਾਟਕ ਦੇ ਉੱਪਰ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਹੈ। ਧਰਨਾ ਵੱਖ-ਵੱਖ ਮੰਗਾਂ ਨੂੰ ਲੈ ਕੇ ਹੈ, ਜਿਸ ਦੇ ਵਿੱਚ ਉਹਨਾਂ ਦੀ ਗੰਨੇ ਦੀ ਜਿਹੜੀ ਬਕਾਇਆ ਰਾਸ਼ੀ ਹੈ ਉਹ ਹੈ, ਹੜ੍ਹਾਂ ਦੇ ਮੁਆਵਜ਼ੇ ਦੀ ਮੰਗ ਤੇ ਅੜੇ ਹੋਏ ਨੇ ਕਿਸਾਨ, ਤੇ ਹੋਰ ਬਹੁਤ ਸਾਰੀਆਂ ਮੰਗਾਂ ਨੇ। ਇਸ ਦੇ ਵਿਚਾਲੇ ਉਹਨਾਂ ਦਾ ਸਮਰਥਨ ਕਰਨ ਦੇ ਲਈ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਜਿਹੜਾ ਫਰੰਟ ਹੈ ਉਹ ਵੀ ਉਹਨਾਂ ਦੇ ਵੱਲੋਂ ਇੱਥੇ ਕਿਸਾਨਾਂ ਦਾ ਸਮਰਥਨ ਕਰਨ ਦੇ ਲਈ ਪਹੁੰਚੇ ਹੋਏ ਨੇ। ਉਹਨਾਂ ਦੇ ਜਿਹੜੇ ਫਰੰਟ ਦੇ ਕਨਵੀਨਰ ਨੇ ਜਸਵਿੰਦਰ ਕੌਰ, ਉਹ ਸਾਡੇ ਨਾਲ ਨੇ, ਉਹਨਾਂ ਦੇ ਹੋਰ ਮੈਂਬਰ ਵੀ ਇੱਥੇ ਪਹੁੰਚੇ ਹੋਏ ਨੇ। ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਭੈਣੇ, ਅੱਜ ਇੱਥੇ ਪਹੁੰਚੇ ਹੋ, ਪਰ ਜੱਗ ਜਾਣਦਾ ਜੋ ਕੁਝ ਤੁਹਾਡੇ ਨਾਲ ਤੁਹਾਡੇ ਧਰਨੇ ਦੇ ਵਿੱਚ ਹੋਈ ਹੈ, ਇੱਕ ਸਾਥੀ ਦਾ ਚਲੇ ਜਾਣਾ, ਉਸ ਤੋਂ ਬਾਅਦ ਵੀ ਤੁਸੀਂ ਧਰਨੇ ਤੇ ਡਟੇ ਹੋਏ ਹੋ। ਸਾਥੀ ਦੇ ਚਲੇ ਜਾਣ ਤੋਂ ਬਾਅਦ ਹਾਸਲ ਕੀ ਕੁਝ ਹੋਇਆ ਉਹ ਤਾਂ ਪਤਾ ਹੈ, ਜੱਗ ਜ਼ਾਹਰ ਹੈ, ਪਰ ਇਸ ਸਮੇਂ ਮਨ ਦੇ ਵਿਚਾਰ ਕੀ ਨੇ, ਕੀ ਲੱਗਦਾ ਹੈ ਹੁਣ ਕਿੱਧਰ ਨੂੰ ਜਾਊਗੀ ਗੱਲ? ਦੇਖੋ, ਸਾਡੇ ਇੱਕ ਸਾਥੀ ਨੇ ਸਰਕਾਰ ਦੀਆਂ ਗੰਦੀਆਂ ਨੀਤੀਆਂ ਦੇ ਕਾਰਨ ਆਪਣੀ ਜੀਵਨ ਲੀਲਾ ਖਤਮ ਕਰ ਲਈ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਹੋਰ ਵੀ ਬਹੁਤ ਸਾਰੇ ਸਾਥੀ ਜਿਹੜੇ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਆ ਤੇ ਉਹ ਇਦਾਂ ਦੀਆਂ ਸਰਕਾਰ ਦੀਆਂ ਨੀਤੀਆਂ ਦੇ ਨਾਲ ਉਹਨਾਂ ਨੂੰ ਵੀ ਆਪਣੀ ਜਿਹੜੀ ਜੀਵਨ ਲੀਲਾ ਖਤਮ ਕਰਨੀ ਪਵੇ। ਅਸੀਂ ਆਪਣੀ ਭੈਣ ਬਲਵਿੰਦਰ ਕੌਰ ਲਈ ਦੇ ਇਨਸਾਫ ਲਈ ਲੜਾਂਗੇ ਤੇ ਅਸੀਂ ਜਿਹੜੇ ਬਾਕੀ ਸਾਥੀ ਆ ਉਹਨਾਂ ਦਾ, ਜਿਸ ਤਰ੍ਹਾਂ ਸਰਕਾਰ ਨੇ ਪਿਛਲੀਆਂ ਨੌਕਰੀਆਂ ਤੋਂ ਅਸਤੀਫੇ ਦਵਾ ਕੇ ਬਿਲਕੁਲ ਬੇਰੋਜ਼ਗਾਰ ਕਰਕੇ ਘਰ ਬਿਠਾਤਾ ਤੇ ਅਗਲੀ ਨੌਕਰੀ ਦਾ ਕੁਝ ਅਤਾ ਪਤਾ ਨਹੀਂ, ਸਿਰਫ ਇਸ ਕਰਕੇ ਕਿ ਭਾਰਤੀ ਜਿਹੜੀ ਪਿਛਲੀ ਸਰਕਾਰ ਨੇ ਕੀਤੀ ਸੀ, ਇਹ ਇੱਕ ਜਿਹੜੀ ਕ੍ਰੈਡਿਟ ਬਾਰ ਜਿਹੜੀ ਬਦਲੇ ਦੀ ਰਾਜਨੀਤੀ ਆ ਉਸ ਨੂੰ ਰੋਕਣ ਦੇ ਲਈ ਜਿਹੜੀ ਇਹ ਬਦਲਾਅ ਵਾਲੀ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਪਹਿਲੀਆਂ ਸਰਕਾਰਾਂ ਨੂੰ ਵੀ ਅਸੀਂ ਇਦਾਂ ਹੀ ਥੱਲੇ ਸਿੱਟਿਆ ਆ। ਜੇ ਇਹ ਸਰਕਾਰ ਇਸੇ ਤਰ੍ਹਾਂ ਦੀ ਨੀਤੀ ਤੇ ਚੱਲਦੀ ਰਹੀ ਤੇ ਆਉਣ ਵਾਲੀਆਂ ਜਿਹੜੀਆਂ ਵੋਟਾਂ ਆ, ਪੰਚਾਇਤੀ ਇਲੈਕਸ਼ਨ ਆ ਜਾਂ ਫਿਰ MP ਦੀਆਂ ਵੋਟਾਂ ਆ, ਉਹਦੇ ਵਿੱਚ ਅਸੀਂ ਇਹਨਾਂ ਨੂੰ ਕਰਾਰਾ ਜਵਾਬ ਦੇਵਾਂਗੇ। ਪੰਜਾਬ ਜਿਹੜਾ ਆ ਉਹ ਕਿਸੇ ਦੇ ਅੱਗੇ ਝੁਕਣਾ ਨਹੀਂ ਜਾਣਦਾ। ਅਸੀਂ ਮੋਦੀ ਨੂੰ ਝੁਕਾਉਣਾ ਜਾਣਦੇ ਆ। ਅਸੀਂ ਦਿੱਲੀ ਤੱਕ ਜਿੱਤ ਕੇ ਆਏ ਆ ਸਾਡੇ ਕਿਸਾਨ ਵੀਰ, ਤੇ ਇਹ ਤਾਂ ਕੁਝ ਵੀ ਨਹੀਂ ਚੀਜ਼ਾਂ, ਇਹਨਾਂ ਦੇ ਹਜੇ ਪੈਰ ਨਹੀਂ ਜੰਮੇ। ਜੇ ਸਾਡੀਆਂ ਕੁਰਸੀਆਂ ਖੋਣਗੇ ਤੇ ਕੁਰਸੀਆਂ ਤੇ ਅਸੀਂ ਇਹਨਾਂ ਨੂੰ ਵੀ ਨਹੀਂ ਰਹਿਣ ਦੇਣਾ। ਜਿੱਦਾਂ ਤੁਸੀਂ ਆਖਿਆ ਕਿ ਅਸੀਂ ਰਾਜਨੀਤੀ ਦੇ ਸ਼ਿਕਾਰ ਹੋਏ ਆ, ਕ੍ਰੈਡਿਟ ਵਾਰ ਦੇ ਚੱਲਦੇ ਆ, ਸਾਡਾ ਕੁਝ ਵੀ ਨਹੀਂ ਬਣਿਆ। ਉਸ ਤੋਂ ਬਾਅਦ ਸਾਥੀ ਵੀ ਚਲਿਆ ਗਿਆ ਤੇ ਹੁਣ ਤੁਸੀਂ ਮਾਨਸਿਕ ਸਥਿਤੀ ਦੀ ਵੀ ਗੱਲ ਕਰਦੇ ਹੋ। ਬਹੁਤ ਸਾਰੇ ਤੁਹਾਡੇ ਸਾਥੀ ਨੇ ਜਿਹੜੇ ਬਹੁਤ ਜ਼ਿਆਦਾ ਮਾਨਸਿਕ ਤੌਰ ਤੇ ਤੰਗੀ ਦੇ ਵਿੱਚ ਨੇ। ਉਹਨਾਂ ਦੀ ਗੱਲ ਵੀ ਜਦੋਂ ਤੁਹਾਡੇ ਉੱਥੇ ਧਰਨੇ 'ਚ ਗਏ ਤੁਸੀਂ ਕਰਦੇ ਸੀ, ਪਰ ਜਦੋਂ ਹੁਣ ਮੀਟਿੰਗ ਕੋਈ ਅੱਗੇ ਹੁੰਦੀ ਹੈ ਜਾਂ ਸਮਾਂ ਮਿਲਦਾ ਇਹੋ ਜੀ ਕੋਈ ਗੱਲਬਾਤ ਲਈ? ਸਾਡੀ 2 ਨਵੰਬਰ ਨੂੰ ਸਿੱਖਿਆ ਮੰਤਰੀ ਜੀ ਦੇ ਨਾਲ ਮੀਟਿੰਗ ਹੋਈ ਆ ਤੇ ਉਸ ਦੇ ਵਿੱਚ ਉਹ ਸਾਨੂੰ ਆਪ ਦੱਸਦੇ ਕਿ ਮੇਰੇ ਕੋਲ 4-5 ਹੱਲ ਹੈਗੇ ਜਿਨ੍ਹਾਂ ਦੇ ਨਾਲ ਮੈਂ ਤੁਹਾਨੂੰ ਜਿਹੜਾ ਕਾਲਜਾਂ ਦੇ ਵਿੱਚ ਭੇਜ ਸਕਦਾ। ਤੇ ਅਸੀਂ ਕਿਹਾ ਕਿ ਸਰ ਦੇਖੋ, ਸਾਡੇ ਗੁਜ਼ਾਰੇ ਘਰਾਂ ਦੇ ਚੱਲਣੇ ਮੁਸ਼ਕਲ ਆ, ਤੁਸੀਂ ਸਾਡੇ ਰੁਜ਼ਗਾਰ ਦਾ ਪ੍ਰਬੰਧ ਕਰੋ, ਅਸੀਂ ਤਾਂ ਹੀ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਆ। ਕਹਿੰਦੇ ਕਿ ਪਿਛਲੀ ਸਰਕਾਰ ਦੀ ਗਲਤੀ। ਅਸੀਂ ਕਿਹਾ ਕਿ ਪਿਛਲੀ ਸਰਕਾਰਾਂ ਨੇ ਗਲਤੀਆਂ ਕੀਤੀਆਂ ਤੇ ਲੋਕਾਂ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਆ। ਉਸ ਤੋਂ ਬਾਅਦ 17 ਤਰੀਕ ਨੂੰ ਸਾਡੀ ਫੇਰ ਮੀਟਿੰਗ ਹੁੰਦੀ ਆ ਤੇ ਉਸ ਦੇ ਵਿੱਚ ਮੰਤਰੀ ਸਾਹਿਬ ਜਿਹੜੀਆਂ ਸਾਰੀਆਂ ਗੱਲਾਂ ਤੋਂ ਮੁੱਕਰ ਗਏ ਕਿ ਮੈਂ ਕੀ ਕਰ ਸਕਦਾ, ਮੇਰੇ ਹੱਥ ਕੁਝ ਨਹੀਂ ਹੈਗਾ, ਮੈਂ ਕਿਉਂ ਬੁਰਾ ਬਣਾ, ਤੁਸੀਂ ਮੈਨੂੰ ਲਿਖ ਕੇ ਦਿਓ। ਜਦੋਂ ਮਤਲਬ ਕਿ ਹਰ ਚੀਜ਼ ਤੋਂ ਮੁੱਕਰਿਆ ਤੇ ਫਿਰ ਅਸੀਂ ਉਹਨਾਂ ਨੂੰ ਇੱਕ ਸਵਾਲ ਕੀਤਾ ਕਿ ਜੇ ਸਰਕਾਰ ਕੁਝ ਨਹੀਂ ਕਰ ਸਕਦੀ ਤੇ ਸਰਕਾਰ ਸਾਨੂੰ ਲਿਖ ਕੇ ਦੇ ਦੇਵੇ। ਅਸੀਂ ਪਿਛਲੇ 85 ਦਿਨਾਂ ਤੋਂ ਇੰਨੇ ਮਾਨਸਿਕ ਜਿਹੜੀ ਪਰੇਸ਼ਾਨੀ ਚੱਲ ਰਹੇ ਆ, ਆਰਥਿਕ ਤੰਗੀ ਚੱਲ ਰਹੇ ਆ, ਸਾਡੇ ਜਿਹੜੇ ਉਮੀਦਵਾਰ ਆ ਖੁਦਕੁਸ਼ੀਆਂ ਕਰ ਰਹੇ ਆ। ਅਗਰ ਸਰਕਾਰ ਦੱਸ ਦੇਵੇ ਕਿ ਸਾਡੇ ਕੋਲ ਹੱਲ ਨਹੀਂ ਹੈਗਾ, ਕਮ ਸੇ ਕਮ ਅਸੀਂ ਆਪਣੇ ਘਰਾਂ ਦੇ ਵਿੱਚ ਤਾਂ ਬੈਠੀਏ, ਅਸੀਂ ਲੋਕਾਂ ਨੂੰ ਤਾਂ ਦੱਸੀਏ ਕਿ ਇਹ ਸਰਕਾਰਾਂ ਦੇ ਕੋਲ ਸਾਡੇ ਮਸਲਿਆਂ ਦੇ ਕੋਈ ਹੱਲ ਨਹੀਂ। ਜਿਹੜੀ ਸਰਕਾਰ ਸਿੱਖਿਆ ਦਾ ਏਜੰਡਾ ਲੈ ਕੇ ਆਈ ਸੀ, ਜਿਹੜੀ ਕਹਿੰਦੀ ਸੀ ਕਿ ਕਿਸੇ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਊਗੀ, ਪੰਜਾਬ ਦੀਆਂ ਧੀਆਂ ਭੈਣਾਂ ਦੀਆਂ ਚੁੰਨੀਆਂ ਨਹੀਂ ਰੁੜਨਗੀਆਂ, ਅੱਜ ਉਸ ਸਰਕਾਰ ਦੇ ਵਿੱਚ ਪਿਛਲੇ 85 ਦਿਨਾਂ ਤੋਂ ਪੰਜਾਬ ਦੀਆਂ ਧੀਆਂ ਭੈਣਾਂ ਜਿਹੜੀਆਂ ਸੜਕਾਂ ਤੇ ਸੌਂ ਰਹੀਆਂ, ਸੜਕਾਂ ਤੇ ਰੁਲ ਰਹੀਆਂ। ਜਿੱਦਾਂ ਜਦੋਂ
ਹੋਇਆ ਸੀ ਸਾਰਾ ਕੁਝ, ਬੜੇ ਲੀਡਰ ਤੁਹਾਡੇ ਕੋਲ ਆਏ, ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਸੀ ਉਹ ਕਹਿੰਦੇ ਸੀ ਅਸੀਂ ਵਿਧਾਨ ਸਭਾ 'ਚ ਤੁਹਾਡੀ ਗੱਲ ਚੱਕਾਂਗੇ। ਹੁਣ ਵਿਧਾਨ ਸਭਾ ਸੈਸ਼ਨ ਵੀ ਸਿਰ ਤੇ ਹੈ, ਉਹਦੇ ਲਈ ਤੁਸੀਂ ਕੋਈ ਤਿਆਰੀ ਜਾਂ ਲਿਖ ਕੇ ਕਿਸੇ ਲੀਡਰ ਨੂੰ ਦਿੱਤਾ ਹੈ? ਬੇਸ਼ੱਕ ਉਹ ਆਪੋਜੀਸ਼ਨ ਦਾ ਹੋਵੇ, ਉਹਨਾਂ ਨਾਲ ਕੋਈ ਗੱਲ ਜਾਂ ਰਾਬਤੇ 'ਚ ਹੋਈ ਹੈ? ਜਿਵੇਂ ਉਸ ਦਿਨ ਪ੍ਰਤਾਪ ਬਾਜਵਾ LOP ਪੰਜਾਬ ਦੇ ਆਏ ਸੀ, ਉਹਨਾਂ ਨਾਲ ਕੋਈ ਰਾਬਤਾ ਹੁਣ ਕੀਤਾ ਜਾਂ ਉਹਨਾਂ ਨੂੰ ਕੋਈ ਲਿਖਤੀ ਰੂਪ 'ਚ ਦੇ ਚੁੱਕੇ ਹੋ ਤੁਸੀਂ? ਸਰ ਇਹਨਾਂ ਨੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਬਹੁਤ ਕਾਹਲੀ ਦੇ ਵਿੱਚ ਰੱਖਿਆ। ਜਦੋਂ ਵੀ ਵਿਧਾਨ ਸਭਾ ਦਾ ਸੈਸ਼ਨ ਹੁੰਦਾ 15 ਦਿਨ ਪਹਿਲਾਂ ਜਿਹੜੇ ਸਵਾਲ ਲਿਖੇ ਜਾਂਦੇ ਆ ਕਿ ਕਿਹੜੇ ਸਵਾਲ ਅਸੀਂ ਪੁੱਛਣੇ ਆ। 28 ਨਵੰਬਰ ਨੂੰ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਤੇ ਉਹਦੇ ਵਿੱਚ ਜਿਹੜੇ ਆ ਸਵਾਲ ਉਹ ਅਸੀਂ ਹੁਣ ਆਪਣੇ ਜੋ ਸਾਡੇ ਹਮਾਇਤੀ ਬਣ ਕੇ ਆਏ ਸੀ ਉਹਨਾਂ ਤੱਕ ਅਪਰੋਚ ਕਰ ਰਹੇ ਆ ਕਿ ਉਹ ਸਾਡੀ ਜਿਹੜੀ ਮੰਗ ਆ, ਸਾਡੇ ਜਿਹੜੇ ਸਵਾਲ ਆ 1158 ਭਰਤੀ ਦੇ ਵਿੱਚ ਉਮੀਦਵਾਰਾਂ ਨੂੰ ਖੁਦਕੁਸ਼ੀ ਕਰਨ ਲਈ ਕਿਉਂ ਮਜਬੂਰ ਹੋਣਾ ਪੈ ਰਿਹਾ, ਸਰਕਾਰ ਦੀ ਕਮੀ ਕਿੱਥੇ ਆ, ਸਰਕਾਰ ਕਿਉਂ ਨਹੀਂ ਪੂਰਾ ਕਰ ਰਹੀ, ਅਸੀਂ ਉਸ ਚੀਜ਼ ਨੂੰ ਜਿਹੜਾ ਆ ਉਸ ਚੀਜ਼ ਤੱਕ ਪਹੁੰਚ ਬਣਾ ਰਹੇ ਹਾਂ ਆਪਣੀ। ਸੋ ਕੀ ਲੱਗਦਾ ਇੱਕ ਰਾਜਨੀਤੀ ਦਾ ਕੇਂਦਰ ਬਣ ਜਾਂਦੀ ਹੈ ਉਹ ਜਗ੍ਹਾ ਜਿੱਥੇ ਵੀ ਇਦਾਂ ਦੀ ਕੋਈ ਘਟਨਾ ਵਾਪਰਦੀ ਹੈ, ਹਾਈਲਾਈਟ ਹੋ ਜਾਂਦੀ ਹੈ ਜਗ੍ਹਾ, ਉਸ ਤੋਂ ਬਾਅਦ ਲੀਡਰ ਤਾਂ ਬਹੁਤ ਆਉਂਦੇ ਨੇ, ਬਹੁਤ ਸਾਰੇ ਗੱਲਾਂ ਵੀ ਕਰਦੇ ਨੇ ਵੀ ਸਰਕਾਰ ਨੇ ਗਲਤ ਕੀਤਾ, ਅਸੀਂ ਐਂ ਕਰ ਦਿਆਂਗੇ ਓਂ ਕਰ ਦਿਆਂਗੇ, ਪਰ ਜਦੋਂ ਧਰਾਤਲ ਤੇ ਕੋਈ ਗੱਲ ਕਰਨ ਦੀ ਟਾਈਮ ਆਉਂਦਾ, ਜਿੱਦਾਂ ਇਸ ਸ਼ਹਿਰ ਦੇ ਵਿੱਚ ਲਤੀਫਪੁਰੇ ਮਕਾਨ ਢਾਏ ਗਏ, ਉਸ ਚੰਦ ਹਫ਼ਤਿਆਂ ਦੇ ਵਿੱਚ ਬੜੇ ਵੱਡੇ ਲੀਡਰ ਕੇਂਦਰ ਤੋਂ ਵੀ ਵਜ਼ੀਰ ਆਉਂਦੇ ਰਹੇ, ਲੀਡਰ ਆਉਂਦੇ ਰਹੇ, ਉਸ ਤੋਂ ਬਾਅਦ ਅੱਜ ਤੱਕ ਕਿਸੇ ਨੇ ਸਾਰ ਨਹੀਂ ਲਈ, ਉਹ ਬੈਠੇ ਹੋਏ ਨੇ। ਹੁਣ ਤੁਹਾਡੀ ਵੀ ਸਥਿਤੀ ਇਹੋ ਜਿਹੀ ਹੈ, ਉਸ 4 ਕੁ ਦਿਨ ਤਾਂ ਕੋਈ ਲੀਡਰ ਨਹੀਂ ਹੋਊਗਾ ਜਿਹੜਾ ਤੁਹਾਡੇ ਕੋਲ ਨਹੀਂ ਪਹੁੰਚਿਆ ਹੋਊਗਾ, ਪਰ ਹੁਣ ਤੁਸੀਂ ਤੇ ਸਿਰਫ ਤੁਸੀਂ ਹੈ ਉੱਥੇ, ਕੀ ਕਹੋਗੇ? ਸਰ ਦੇਖੋ, ਜਿਹੜੀਆਂ ਪੋਲੀਟੀਕਲ ਪਾਰਟੀਆਂ ਜਾਂ ਰਾਜਨੀਤਿਕ ਜਿਹੜੇ ਦਲ ਆ ਇਹ ਆਪਣੇ ਲਾਹਾ ਲੈਣ ਆਉਂਦੇ ਆ। 75 ਸਾਲ ਇਹਨਾਂ ਨੇ ਰਾਜ ਕੀਤਾ, ਕਦੀ ਕਾਂਗਰਸ ਆ ਗਈ, ਕਦੀ ਅਕਾਲੀ ਦਲ ਆ ਗਈ, ਆਹੀ ਸਾਰੇ ਵਾਅਦੇ, ਆਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੈ ਕੇ ਆਉਂਦੀ ਸੀ, ਤਾਂ ਲੋਕਾਂ ਨੇ ਜਿਹੜਾ ਉਹਨਾਂ ਨੂੰ ਬਦਲ ਦਿੱਤਾ। ਇੱਕ ਬਦਲਾਅ ਦੇ ਜਿਹੜੀ ਹਵਾ ਵਗੀ ਸੀਗੀ ਉਹਦੇ ਵਿੱਚ ਲੋਕਾਂ ਨੂੰ ਇੱਕ ਆਸ ਸੀ, ਪਰ ਸਾਨੂੰ ਇੱਦਾਂ ਲੱਗਦਾ ਕਿ ਇਹ ਜਿਹੜੀਆਂ ਸਰਕਾਰਾਂ ਬਦਲਣ ਦੇ ਨਾਲ ਕੁਝ ਨਹੀਂ ਹੋਣਾ। ਜੇ ਬਦਲਣਾ ਪਊਗਾ ਤੇ ਸਾਨੂੰ ਸਿਸਟਮ ਬਦਲਣਾ ਪਊਗਾ। ਉਸ ਚੀਜ਼ ਦੇ ਲਈ ਅਸੀਂ ਤਿਆਰ ਹਾਂ, ਅਸੀਂ ਸੜਕਾਂ ਤੇ ਬੈਠੇ ਹਾਂ। ਜਦੋਂ ਤੱਕ ਇਹ ਸਿਸਟਮ ਨਹੀਂ ਬਦਲਦਾ ਉਦੋਂ ਤੱਕ ਜਿਹੜਾ ਅਸੀਂ ਉੱਥੋਂ ਨਹੀਂ ਉੱਠ ਕੇ ਜਾਵਾਂਗੇ। ਸੋ ਇਸ ਸਮੇਂ ਸਥਿਤੀ ਬਹੁਤ ਹੀ ਡਾਮਾਡੋਲ ਬਣੀ ਹੋਈ ਹੈ। 1158 ਫਰੰਟ ਜਿਨ੍ਹਾਂ ਦੇ ਨਾਲ ਅਸੀਂ ਜਸਵਿੰਦਰ ਕੌਰ ਉਹਨਾਂ ਦੇ ਕਨਵੀਨਰ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਉਹਨਾਂ ਨੇ ਦੱਸਿਆ ਕਿ ਕੀ ਕੁਝ ਹੁਣ ਤੱਕ ਹੋਇਆ ਤੇ ਮੀਟਿੰਗ ਦੇ ਬਾਰੇ ਉਹਨਾਂ ਨੇ ਗੱਲਬਾਤ ਸਾਂਝੀ ਕੀਤੀ ਹੈ। ਜੁੜੀ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।